अच्छा जी, अज एक बड़ा साड़ा शहजादा जिहा वीर आ, ਉਹਦਾ मैसेज आया स्पैशल वीडियो ਉਹਦੇ ਕਹਿਣ ਤੇ ਆ। ਕਹਿੰਦਾ ਕਿ ਭਾਈ ਮੇਰਾ ਇੱਕ ਬੜਾ ਹੀ ਯਾਰ ਸੀਗਾ, ਬੜਾ ਲਗੋਟੀਆ ਸੀ, ਬੜੀ ਜਿੰਦ ਜਾਨ ਸੀ ਆਪਣੀ, ਤੇ ਉਹਦਾ ਮੇਰਾ ਬੋਲਚਾਲ ਖਤਮ ਹੋ ਗਿਆ। ਤੇ ਮੈਨੂੰ ਕੋਈ ਦੁੱਖ ਨਹੀਂ ਐਡਾ ਬੋਲਚਾਲ ਖਤਮ ਹੋਣ ਦਾ। ਦੁੱਖ ਉਦਣ ਹੋਇਆ, ਕਲੇਜਾ ਉਦਣ ਪਾਟਿਆ ਜਿੱਦਣ ਉਹ ਜਾ ਕੇ ਗੈਰ ਦੀ ਸਾਫ ਚ ਖਲੋਤਾ, ਜਿੱਦਣ ਉਹ ਜਾ ਕੇ ਸ਼ਰੀਕ ਦੀ ਸਾਫ ਚ ਖਲੋਤਾ। ਉਹਨੇ ਕਿਹਾ ਬਾਈ ਮੈਨੂੰ ਜ਼ਮੀਨ ਵੇਲ ਨਹੀਂ ਸੀ ਦਿੰਦੀ, ਜ਼ਮੀਨ ਦੇ ਵਿੱਚ ਦਫਨ ਹੋ ਜਾਵਾਂ ਕਿ ਯਾਰ ਸਾਡੇ ਨਾਲ ਬਹਿਣ ਖਲੋਣ ਵਾਲਾ, ਸਾਡੇ ਨਾਲ ਬਹਿ ਕੇ ਖਾਣ ਪੀਣ ਵਾਲਾ ਬੰਦਾ ਅੱਜ ਸ਼ਰੀਕਾਂ ਦੀ ਸਾਫ 'ਚ ਜਾ ਕੇ ਖੜਾ ਹੋ ਗਿਆ। ਔਰ ਜ਼ਿੰਦਗੀ ਦੀ ਇੱਕ ਗੱਲ ਦੱਸਾਂ, ਪੈਸਿਆਂ ਦਾ ਘਾਟਾ, ਕਿਸੇ ਚੀਜ਼ ਦਾ ਟੁੱਟ ਜਾਣਾ, ਇਹ ਘਾਟਾ ਨਿਗਾ। ਕਿਸੇ ਸੌਦੇ 'ਚੋਂ ਘਾਟਾ ਆ ਜਾਣਾ, ਘਾਟਾ ਨਿਗਾ। ਅਸਲ ਘਾਟਾ ਕਿਸੇ ਇਨਸਾਨ ਦੀਆਂ ਨਜ਼ਰਾਂ 'ਚ ਤੁਸੀਂ ਗਿਰ ਜਾਣਾ। ਬਾਕੀ ਵੀਰ ਵੀਰਾਂ ਤੋਂ ਵਿਛੜਦੇ ਰਹਿੰਦੇ ਆ, ਯਾਰ ਯਾਰਾਂ ਤੋਂ ਵਿਛੜਦੇ ਰਹਿੰਦੇ ਆ, ਕੋਈ ਵੱਡੀ ਗੱਲ ਨਹੀਂ ਗੀ। ਲੇਕਿਨ ਜਿਹੜਾ ਨਸਲੀ ਭਰਾ ਜਾਂ ਜਿਹੜਾ ਨਸਲੀ ਯਾਰ ਹੁੰਦਾ, ਉਹ ਕਦੇ ਜਾ ਕੇ ਗੈਰ ਦੀ ਸਾਫ 'ਚ ਨਹੀਂ ਖਲੋਂਦਾ। ਔਰ ਬੰਦੇ ਦੀਆਂ ਨਜ਼ਰਾਂ 'ਚ ਬੰਦਾ ਉਦੋਂ ਹੀ ਡਿੱਗਦਾ ਵਾ ਜਦੋਂ ਜਾ ਕੇ ਆਪਣੇ ਨਾਲ ਫਿਰਨ ਤੁਰਨ ਵਾਲਾ ਬੰਦਾ ਬੇਵਫਾਈ ਕਰਕੇ ਸ਼ਰੀਕ ਦੀ ਸਾਫ 'ਚ ਜਾ ਕੇ ਖਲੋਂਦਾ। ਕਿਉਂਕਿ ਨਸਲੀ ਜਿਹੜੇ ਯਾਰ ਹੁੰਦੇ ਨਾ, ਉਹ ਲੱਖ ਬੁਲਾਉਣਾ ਚਲਾਉਣਾ ਛੱਡ ਜਾਣ, ਕਦੇ ਗੈਰ ਦੀ ਸਾਫ 'ਚ ਜਾ ਕੇ ਨਹੀਂ ਖਲੋਂਦੇ। ਕਿਉਂਕਿ ਉਹ ਸਿਆਣਿਆਂ ਨੇ ਐਵੇਂ ਨਹੀਂ ਕਿਹਾ ਕਿ ਪਾਣੀ ਜਿੰਨਾ ਮਰਜ਼ੀ ਗੰਦਾ ਹੋ ਜਾਵੇ, ਕਦੇ ਨਾ ਕਦੇ ਅੱਗ ਬੁਝਾਉਣ ਦੇ ਕੰਮ ਆ ਹੀ ਜਾਂਦਾ। ਇਸ ਤਰ੍ਹਾਂ ਹੀ ਯਾਰੀ ਜਿੰਨੀ ਮਰਜ਼ੀ ਦੂਰੋਂ ਦੂਰ ਹੋ ਜਾਣ, ਕਦੇ ਨਾ ਕਦੇ ਜਿੱਥੇ ਤੇਰੇ ਉਸ ਯਾਰ ਨੇ ਖਲੋਣਾ ਨਾ, ਕੋਈ ਤੀਸਰਾ ਬੰਦਾ ਨਹੀਂ ਉੱਥੇ ਖਲੋ ਸਕਦਾ। ਇਸ ਲਈ ਬੁਲਾਉਣਾ ਚਲਾਉਣਾ, ਨਾ ਬੁਲਾਉਣਾ ਚਲਾਉਣਾ ਬਾਅਦ ਦੀਆਂ ਗੱਲਾਂ, ਪਰ ਜਿਹਦੇ ਨਾਲ ਤੁਸੀਂ 4 ਦਿਨ ਫਿਰੇ ਹੋਵੋ ਨਾ, ਉਹਦੇ ਦੁਸ਼ਮਣਾਂ ਦੀ ਸਾਫ 'ਚ ਜਾ ਕੇ ਨਹੀਂ ਖੜੇ ਹੋਈਦਾ।